आ गया बोका। इनू बोके नू फड़ के कढ़ना भी एक पूरी एक आर्ट आ, यानी ये कोई एडा सौखा काम नहीं हैगा। भरिया होया बोका बड़ा भारा हुंदा। आ देखो आ पानी आना शुरू हो गया। मैनू आप तो लग रहा सी डर, ओनू पर हिम्मत वाला वा मुंडा, उन्हें नहा लिया वा। इत्थों पानी जिहड़ा वा ना ये घट हुंदा जाना। हाँ भी दोस्तों की हाल चाल है। मैं अज आया हुआ सी अपने पिंड, तो मैं क्या जाके ना जो जी खूही है पिंड से ना, हर पिंड 'ਚ उदां तो हुंदा सीगा, बाहरले पासे ना खूहियां बणियां हुंदियां सी, ते खूहियां दे नाल नहाउण लई इत्थे एक गुसलखाना जिहा बणिया हुंदा सी, ते खूही तो पानी भर के ते उहदे विच नहाईदा सी। मैं क्या चलो अज उत्थे जाके नहा के आउंदा वां। ते आ हुण मैं बोका सिੱਟਿਆ सी विच, ते इहनूं मैं हुण कढ के ते उहदे विच पाउंदा वां, ते फिर अगे हुंदा आ गया बोका। इनू बोके नू फड़ के कढ़ना भी एक पूरी एक आर्ट आ, यानी ये कोई एडा सौखा काम नहीं हैगा। भरिया होया बोका बड़ा भारा हुंदा। आ देखो आ विच पाता मैं उधर भी, ते आ इनू फिर विच सिੱਟਣ लगा मैं, ताकि इनू भर के फिर अगले नू दोबारा कढ़ीए। चलो इनू फिर कढ़ के ते भर के ते फिर नहाउणा वा। ਬਾਹਰਲੇ ਪਾਸੇ ਪਾਣੀ ਕੱਢਣ ਲਈ ਵੀ, ਨਿਕਾਸੀ ਲਈ ਵੀ ਪਾਣੀ ਦੀ ਉਹ ਵੀ ਇੱਕ ਨਾਲੀ ਜੀ ਬਣੀ ਹੋਈ ਹੁੰਦੀ ਹੈ ਇਹਦੇ ਨਾਲ। ਹੁਣ ਤਾਂ ਘਟ ਗਏ ਪਰ ਹਲੇ ਵੀ ਬਹੁਤ ਸਾਰੇ ਥਾਵਾਂ 'ਚ ਲੱਭ ਜਾਂਦੇ ਆ। ਅੱਛਾ ਉਹ ਪਾਣੀ ਉਧਰੋਂ ਨਿਕਲ ਕੇ ਤੇ ਇੱਧਰ ਖਾਲੇ 'ਚ ਆ ਕੇ ਪੈ ਜਾਂਦਾ ਵਾ। ਇਹ ਪੂਰਾ ਇੱਕ ਇੱਥੇ ਸਿਸਟਮ ਬਣਿਆ ਹੋਇਆ ਹੁੰਦਾ ਵਾ। ਇਹ ਨਹੀਂ ਹੈ ਕਿ ਐਵੇਂ ਉੱਠਿਆ ਤੇ ਕੋਈ ਖੱਡਾ ਮਾਰਿਆ ਜਾਂ ਪਾਣੀ ਇਕੱਠਾ ਕਰਤਾ। ਪੂਰਾ ਡੇਰੇ ਦੇ ਉੱਤੇ ਬਣਿਆ ਹੋਇਆ ਇੱਕ ਸਾਰਾ ਹਿਸਾਬ ਕਿਤਾਬ। ਆਹ ਦੇਖੋ ਇੱਧਰੋਂ ਪਾਣੀ ਆਉਣਾ ਵਾ। ਉੱਦਾਂ ਤਾਂ ਆਹ ਦੇਖੋ ਨਾ ਬੋਹੜ ਦਾ ਦਰਖਤ ਵੀ ਵਾਹਵਾ ਪੁਰਾਣਾ ਵਾ ਸਾਡੇ ਡੇਰੇ 'ਤੇ, ਬੜੇ ਅਰਸੇ ਤੋਂ ਬਣਿਆ ਹੋਇਆ। ਵੈਸੇ ਤੁਹਾਨੂੰ ਕਿਸੇ ਦਿਨ ਮੈਂ ਆਪਣਾ ਡੇਰਾ ਵੀ ਘੁਮਾਊਂਗਾ ਸਾਰਾ ਇੱਥੇ ਹਰ ਪਾਸੇ। ਆਹ ਦੇਖੋ ਪੂਰਾ ਇੱਕ ਫਸਲਾਂ, ਖੂਬਸੂਰਤ ਇੱਕ ਮੰਜ਼ਰ ਆ। ਆਹ ਦੇਖੋ ਕਿਆ ਦੇਖੋ ਤੁਸੀਂ, ਪਿੰਡਾਂ ਦੀ ਵੈਸੇ ਖੂਬਸੂਰਤੀ ਆਪਣੀ ਹੁੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਮਜ਼ਾ ਆਉਂਦਾ ਆ ਕੇ ਸਾਫ ਸੁਥਰੇ ਮਾਹੌਲ 'ਚ। ਤੇ ਬਾਕੀ ਦੇਖੋ ਹਰ ਚੀਜ਼ ਦੀ ਆਪਣੀ ਇੱਕ ਬਿਊਟੀ ਹੁੰਦੀ ਹੈ, ਹਰ ਇਲਾਕੇ ਦੀ, ਹਰ ਥਾਂ ਦੀ ਆਪਣੀ ਇੱਕ ਹੁੰਦੀ ਹੈ ਚਾਰਮਿੰਗ। ਸ਼ਹਿਰਾਂ ਦੇ ਵਿੱਚ ਜ਼ਾਹਿਰ ਆਪਣਾ ਇੱਕ, ਪਰ ਇਹ ਹੈ ਕਿ ਪਿੰਡਾਂ ਦੇ ਵਿੱਚ ਇੱਕ ਲਾਈਫ ਇੱਕ ਸਾਫ ਸੁਥਰੀ ਖੂਬਸੂਰਤ। ਪਰ ਇਹ ਵੀ ਗੱਲ ਠੀਕ ਆ ਕਿ ਸਾਡੇ ਵਰਗਾ ਬੰਦਾ ਆ ਕੇ ਕੁਛ ਦਿਨ ਰਹਿਣ ਤੋਂ ਬਾਅਦ ਫਿਰ ਬੋਰ ਵੀ ਹੋ ਜਾਂਦਾ ਵਾ ਕਿ ਕੀ ਕਰੀਏ। ਆਹ ਦੇਖੋ ਅੱਛਾ ਫਿਰ ਇਹ ਬਕਾਇਦਾ ਇੱਥੇ ਇੱਕ ਵਾਸ਼ਰੂਮ ਬਣਾਇਆ ਜਾਂਦਾ ਸੀ, ਬਲ ਇੱਥੇ ਤਾਂ ਬਣਿਆ ਹੋਇਆ ਵਾ। ਹੁਣ ਅਮੂਮਨ ਪਿੰਡਾਂ 'ਚ ਇੱਦਾਂ ਦੇ ਸ਼ੈਵਾਂ ਨਹੀਂ ਲੱਭਦੀਆਂ। ਕੁਛ ਪਿੰਡ ਹੀ ਆ ਜਿੱਥੇ ਬਚ ਗਈਆਂ ਵਾ, ਰਹਿ ਗਈਆਂ। ਆਮ ਤੌਰ 'ਤੇ ਮਸੀਤਾਂ ਦੇ ਨਾਲ ਹੁੰਦਾ ਸੀ, ਮਸਜਿਦਾਂ ਦੇ ਨਾਲ ਨਾ ਖੂਹ ਹੁੰਦਾ ਸੀ ਜਿਹੜਾ, ਅਤੇ ਉਹਦੇ ਨਾਲ ਇਹਨੂੰ ਟੂਟਾ ਕਿਹਾ ਜਾਂਦਾ ਸੀਗਾ, ਭਰ ਲਿਆ ਜਾਂਦਾ ਸੀ ਇਹਨੂੰ ਪਾਣੀ ਦਾ। ਆਹ ਦੇਖੋ ਇਹ ਚਾਹੇ ਬਾਹਰੋਂ ਵੀ ਜਿਹੜਾ ਪਾਣੀ ਹੈ ਉਹ ਵੀ ਕੱਢਣ ਲਈ ਨਿਕਾਸੀ ਦਾ ਸਿਸਟਮ ਮੌਜੂਦ ਹੈ, ਇਹ ਨਹੀਂ ਕਿ ਆਸੇ ਪਾਸੇ ਚਿੱਕੜ ਹੋ ਜਾਵੇ। ਅਤੇ ਇਹ ਸ਼ਾਵਰ ਟਾਈਪ ਸਿਸਟਮ ਹੁੰਦਾ ਸੀ ਬੇਸਿਕਲੀ। ਆਹ ਉੱਤੇ ਇੱਕ ਟੈਂਕੀ ਜੀ ਬਣਾਈ ਜਾਂਦੀ ਸੀ ਜਿਹੜੀ ਭਰ ਲਈ ਦੀ ਸੀ ਪਾਣੀ ਨਾਲ। ਪਰਲੇ ਪਾਸੇ ਉਹ
ਟੂਟੀ ਹੈ, ਜਦੋਂ ਉਹਨੂੰ ਕੱਢ ਦਿਆਂਗੇ ਤਾਂ ਸ਼ਾਵਰ ਤਰ੍ਹਾਂ ਪਾਣੀ ਬਾਹਰ ਆਉਣਾ। ਤੇ ਹੁਣ ਮੈਂ ਇੱਥੇ ਨਾ ਨਹਾਉਣ ਦਾ ਮੇਰਾ ਇਰਾਦਾ ਤੇ ਅੱਜ ਫੁੱਲ ਆ, ਪਰ ਮੈਨੂੰ ਲੱਗ ਰਿਹਾ ਕਿ ਮੈਨੂੰ ਨਾ ਇਹ ਪਾਣੀ ਦੇਖਦਾ ਵਾ ਠੰਡਾ ਤੇ ਨਹੀਂ ਉਹ ਯਾਰ, ਪਾਣੀ ਹੈਗਾ ਤੇ ਨਹੀਂ ਠੰਡਾ, ਪਰ ਬਹਰਹਾਲ ਮੈਨੂੰ ਠੰਡਾ ਹੀ ਲੱਗ ਰਿਹਾ। ਮੈਂ ਕਿਉਂਕਿ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਦਾ ਆਦੀ ਹਾਂ, ਤੇ ਇੱਥੋਂ ਨਾ ਮੈਂ ਕਿਸੇ ਨੂੰ ਨਵਾਉਣਾ ਫਿਰ ਫੜ ਕੇ, ਤੇ ਹਿੰਮਤ ਨਹੀਂ ਪਈ ਨਹਾਉਣ ਦੀ। ਪਰ ਮੈਂ ਇੱਕ ਮੁੰਡੇ ਨੇ ਤੋਂ ਫੜਿਆ ਵਾ, ਚੌਧਰੀ ਬਿਲਾਲ, ਇਹਨੂੰ ਮੈਂ ਕਿਹਾ ਵੀ ਆ ਜ਼ਰਾ ਤੂੰ ਇੱਥੇ ਨਹਾ ਤਾ ਕਿ ਮੈਂ ਦਿਖਾ ਸਕਾਂ ਸਾਰਿਆਂ ਨੂੰ ਕਿ ਇੱਥੇ ਕਿੱਦਾਂ ਨਹਾਉਂਦੇ ਸੀ। ਮੈਨੂੰ ਤਾਂ ਲੱਗਦੀ ਵੀ ਸਹੀ ਗੱਲ ਆ ਠੰਡ। ਤੇ ਅੱਛਾ ਹਾਂ, ਇਹਨੂੰ ਫਿਰ ਮੈਂ ਕਿਉਂਕਿ ਟੀਵੀ ਦੇ ਵਿੱਚ ਹੁੰਦੇ ਆ ਕਿ ਉਹਨੂੰ ਕਹੀਦਾ ਵਾ ਕਿ ਸਾਰਾ ਇਹਦੇ ਰਾਈਟਸ ਵੀ ਹੁੰਦੇ ਆ ਤੇ ਮਾਮਲਾਤ ਵੀ, ਇਸ ਲਈ ਮੈਂ ਤੇ ਕੱਪੜੇ ਕੁੱਪੜੇ ਉਹਨੂੰ ਮੈਂ ਕਿਹਾ ਭਾਈ ਰੱਖ ਤੇ ਨਹਾ ਲੈ ਇੱਥੇ, ਤਾਂ ਕਿ ਪਤਾ ਲੱਗ ਜਾਵੇ ਕਿ ਕੀ ਹਿਸਾਬ ਕਿਤਾਬ ਆ। ਤੇ ਐਵੇਂ ਨਾ ਹੋਵੇ ਕਿ ਸੈਂਸਰ ਬੋਰਡ ਸੈਂਸਰ ਹੀ ਕਰਕੇ ਰੱਖ ਦੇਵੇ ਸਾਰੀ ਵੀਡੀਓ ਸਾਡੀ। ਚਲੋ ਹਾਂ, ਵੀ ਹੁਣ ਨਹਾ ਕੇ ਦਿਖਾ ਬਿਲਾਲ ਵੀ ਇੱਥੇ ਕਿੱਦਾਂ ਨਹਾਈਦਾ ਸੀ। ਅੱਛਾ ਆਹ ਦੇਖੋ, ਆਹ ਪਾਣੀ ਦੀ ਨਾ ਫੁੱਲ ਹੋਈ ਹੋਈ ਹੈ ਟੈਂਕੀ ਜਿਹੀ, ਤੇ ਇਹ ਹੁਣ ਉੱਧਰੋਂ ਜਿੱਦਾਂ ਹੀ ਇਹਨੇ ਕੱਢਣਾ ਵਾ ਬਿਲਾਲ ਨੇ, ਤੇ ਉੱਥੋਂ ਜਿਹੜਾ ਵਾ ਸ਼ੁਰੂ ਹੋ ਜਾਣਾ ਪਾਣੀ ਨਿਕਲਣਾ ਸ਼ਾਵਰ ਤਰ੍ਹਾਂ। ਉਹੀ ਤੁਹਾਨੂੰ ਮੈਂ ਦਿਖਾਉਣਾ ਵਾ ਕਿ ਸ਼ਾਵਰ ਅੱਜ ਦੇ ਦੌਰ 'ਚ ਨਹੀਂ ਬਣੇ, ਪੁਰਾਣੇ ਦੌਰ ਦੇ ਵੀ ਸ਼ਾਵਰ ਚੱਲਦੇ ਆ। ਉੱਦਾਂ ਤਾਂ ਮੈਂ ਸ਼ਾਹੀ ਹਮਾਮ 'ਚ ਵੀ ਇੱਦਾਂ ਦੇ ਬਣੇ ਹੋਏ ਬੇਸਨ ਟਾਈਪ ਚੀਜ਼ਾਂ ਦੇਖੀਆਂ ਹੋਈਆਂ ਵਾ। ਚਲੋ ਇਹ ਹੁਣ ਕੱਢ ਕੇ ਦਿਖਾ ਸਾਨੂੰ ਇੱਥੋਂ ਦਾ ਕਿਵੇਂ 'ਚੋਂ ਪਾਣੀ ਬਾਹਰ ਆਉਣਾ। ਆਹ ਦੇਖੋ, ਆਹ ਪਾਣੀ ਆਉਣਾ ਸ਼ੁਰੂ ਹੋ ਗਿਆ। ਯਾਨੀ ਤੁਸੀਂ ਦੇਖੋ ਕਿ ਇਹਨੂੰ ਦੇਸੀ ਸ਼ਾਵਰ ਕਿਹਾ ਜਾ ਸਕਦਾ। ਤੇ ਇਹ ਹੁਣ ਇਹਦੇ ਥੱਲੇ ਜਾ ਕੇ ਜਿਹਨੇ ਵੀ ਨਹਾਉਣਾ ਵਾ ਤੇ ਉਹ ਨਹਾ ਸਕਦਾ ਵਾ। ਤੇ ਸਿਰ ਧੋ ਕੇ ਦਿਖਾ ਦੇ ਸਾਨੂੰ, ਚੱਲ ਕੋਈ ਨਹੀਂ, ਬਾਕੀ ਤੇ ਖੈਰ ਆ। ਅੱਛਾ ਵੀ ਮੈਨੂੰ ਆਪ ਤੇ ਲੱਗ ਰਿਹਾ ਸੀ ਡਰ ਉਹਨੂੰ, ਪਰ ਹਿੰਮਤ ਵਾਲਾ ਵਾ ਮੁੰਡਾ, ਉਹਨੇ ਨਹਾ ਲਿਆ ਵਾ। ਮੈਂ ਤੇ ਗਰਮ ਪਾਣੀ ਤੋਂ ਬਗੈਰ ਨਹੀਂ ਨਹਾ ਸਕਦਾ। ਨਹੀਂ ਆਹ ਤੁਸੀਂ ਦੇਖੋ ਕਿ ਆਹ ਉੱਧਰੋਂ ਪਾਣੀ ਨਿਕਲ ਰਿਹਾ ਵਾ, ਉਹ ਨਹਾ ਰਿਹਾ ਵਾ, ਤੇ ਇੱਥੋਂ ਪਾਣੀ ਜਿਹੜਾ ਵਾ ਨਾ ਇਹ ਘੱਟ ਹੁੰਦਾ ਜਾਣਾ ਨਾਲ ਨਾਲ। ਤੇ ਉੱਧਰੋਂ ਯਾਨੀ ਕਿ ਬੜਾ ਇੱਕ ਦੇਖੋ ਸਿਸਟਮ ਦੇਖੋ ਤੁਸੀਂ, ਐਸੀ ਨਹੀਂ ਗੱਲ ਕਿ ਕਿਹਾ ਜਾਂਦਾ ਨਾ ਕਿ ਜੀ ਕਿ ਬੜੇ ਮਾਮਲਾਤ ਆਈ, ਜਦੀਦ ਚੀਜ਼ਾਂ ਕਿੱਧਰੋਂ ਆਈਆਂ। ਵੀ ਹਰ ਚੀਜ਼ ਜਿਹੜੀ ਹੈ ਇੱਥੇ ਸਾਡੇ ਕੋਲ ਵੀ ਹੈਗੀ ਸੀ, ਹਰ ਸ਼ਾਇਦ ਅੰਗਰੇਜ਼ਾਂ ਨੇ ਨਹੀਂ ਦਿੱਤੀ ਸਾਨੂੰ। ਯਾਨੀ ਸ਼ਾਵਰ ਸਿਸਟਮ ਸਾਡੇ ਕੋਲ ਹੁੰਦਾ ਤੋਂ ਬਹੁਤ ਪਹਿਲੇ ਦਾ, ਔਰ ਇਹ ਬੜਾ ਪੁਰਾਣਾ ਸਿਸਟਮ ਆ। ਇਹਦੇ ਵਿੱਚ ਉਹ ਇੱਕ ਲੱਕੜੀ ਜਿਹੜੀ ਆ, ਅੱਛਾ ਉਹ ਵਿੱਚ ਦੇ ਦਈਦੀ ਆ, ਜਿਹਦੇ ਨਾਲ ਇਹ ਬੰਦ ਹੋ ਜਾਂਦਾ। ਤੇ ਫਿਰ ਜਿੱਦਾਂ ਨਹਾਉਣ ਲਈ ਸਾਬਣ ਸੁਬਣ ਲਾ ਕੇ ਸਾਫ਼ ਕਰਕੇ ਬੰਦਾ ਤੇ ਫਿਰ ਉਹ ਨਹਾ ਲੈਂਦਾ। ਤੇ ਨਹੀਂ ਆਹ ਨਾਲ ਖੂਹੀ ਆ ਜਿੱਥੋਂ ਪਾਣੀ ਭਰੀਦਾ ਹੁੰਦਾ ਸੀ, ਤੇ ਪਾਣੀ ਬੜਾ ਸਾਫ਼ ਸੁਥਰਾ ਮਿੱਠਾ ਪਾਣੀ ਹੁੰਦਾ ਖੂਹਾਂ ਦਾ। ਤੇ ਉੱਧਰ ਫਿਰ ਜਾ ਕੇ ਤੇ ਨਹਾਉਣਾ ਹੁੰਦਾ ਸੀ। ਤੇ ਇਹ ਨਾਲ ਖੇਤ ਆ। ਅੱਛਾ, ਚਾਰ ਦੀਵਾਰੀ ਕਰਨ ਦਾ ਇਹ ਵੀ ਮਕਸਦ ਹੈ ਕਿ ਕਿਉਂਕਿ ਇੱਥੋਂ ਰਾਹ ਗੁਜ਼ਰ ਹੁੰਦੀ ਆ, ਇੱਥੋਂ ਡੰਡੀਆਂ ਹੁੰਦੀਆਂ, ਲੋਕਾਂ ਨੇ ਲੰਘਣਾ ਹੁੰਦਾ, ਬੰਨੇ ਹੁੰਦੇ ਆ, ਤੇ ਇਸ ਲਈ ਫਿਰ ਨਾ ਉਹਨਾਂ ਨੂੰ ਉਹ ਚਾਰ ਦੀਵਾਰੀ ਕਰਤੀ ਜਾਂਦੀ ਸੀ। ਵੈਸੇ ਵੀ ਜ਼ਾਹਰੀ ਗੱਲ ਆ, ਓਪਨ 'ਚ ਤਾਂ ਖੜੇ ਹੋ ਕੇ ਨਹੀਂ ਨਹਾਇਆ ਜਾ ਸਕਦਾ, ਖਾਲਿਆਂ ਖੁਲਿਆਂ 'ਚ ਨਹਾ ਲੈਂਦੇ ਆ ਲੋਕ। ਤੇ ਇੱਥੇ ਜਿਹੜਾ ਵਾ ਇਹ ਬਹਰਹਾਲ ਜੀ, ਮਤਲਬ ਮੈਨੂੰ ਤਾਂ ਬੜਾ ਅੱਛਾ ਲੱਗਦਾ ਵਾ। ਭਾਵੇਂ ਹੁਣ ਮੈਂ ਇਹਦੇ 'ਚ ਨਹੀਂ ਨਹਾ ਹੁੰਦਾ, ਗਰਮੀਆਂ ਆਉਣ 'ਤੇ ਬੰਦਾ ਨਹਾ ਵੀ ਲਵੇ। ਮੇਰੀ ਹੁਣ ਮਸਲਾ ਹੈ ਕਿ ਆਇਆ ਠੰਡ 'ਚ, ਤੇ ਖੈਰ ਕੋਈ ਨਹੀਂ, ਆ ਤੁਸੀਂ ਦੇਖ ਲਿਆ। ਤੇ ਇਹ ਆਇੰਦਾ ਵੀ ਤੁਹਾਨੂੰ ਐਵੇਂ ਦੀਆਂ ਹੋਰ ਛਾਵਾਂ ਵੀ ਆ ਜਿਹੜੀਆਂ ਪਿੰਡਾਂ ਦੀਆਂ, ਉਹ ਵੀ ਦਿਖਾ ਲਾਂਗੇ।